मेजर गौरव आर्या स्टाइल सुनो दोस्तों सुनो जरा ते दोस्तों सुनो मई ਦੇ ਮਾਰਕਾ ਹੱਕ ਦੇ ਵਿੱਚ ਜਦੋਂ ਪਾਕ ਫਜ਼ਾਈਆ ਨੇ ਭਾਰਤ ਦੇ 6 ਜਹਾਜ਼ ਜ਼ਮੀਨ ਦੇ ਵਿੱਚ ਗਾੜ ਦਿੱਤੇ ਡੇਗ ਦਿੱਤੇ ਉਸ ਦਿਨ ਤੋਂ ਲੈ ਕੇ ਹੁਣ ਤੱਕ ਭਾਰਤ ਨੂੰ ਨੀਂਦ ਨਹੀਂ ਆਂਦੀ ਪਈ ਨੀਂਦ ਦੀਆਂ ਗੋਲੀਆਂ ਖਾ ਖਾ ਕੇ ਮਰਨ ਵਾਲਾ ਹੋਇਆ ਪਿਆ ਪਰ ਨੀਂਦਾਂ ਨਹੀਂ ਆ ਰਹੀ ਤੁਹਾਨੂੰ ਪਤਾ ਸਾਡੇ 에ਅਰ ਵਾਈਸ ਮਾਰਸ਼ਲ ਔਰੰਗਜ਼ੇਬ ਅਹਿਮਦ ਨੇ ਉਸ ਵਕਤ ਆਖਿਆ ਸੀ ਕਿ ਪਾਕਿਸਤਾਨ ਨੇ ਭਾਰਤ ਨੂੰ ਜਿਹੜਾ ਨਾ ਉਹ 6-0 ਤੋਂ ਹਰਾਇਆ ਉਹ ਭਾਈ ਇਹ 6-0 ਐਸਾ ਜ਼ਖਮ ਹੈ ਨਾ ਐਸਾ ਡਾਢਾ ਜ਼ਖਮ ਹੈ ਜਿਹੜਾ ਹੁਣ ਤੱਕ ਨਹੀਂ ਭਰਿਆ ਹੁਣ ਜ਼ਰਾ ਆ ਜਾਓ ਕੱਲ ਵਾਲੇ ਮੈਚ ਤਾਂ ਖੈਰ ਇੱਕ ਤਰਫ ਲੇਕਿਨ ਹਾਰਿਸ ਰਊਫ ਨੇ ਜੋ ਪੂਰੇ ਮੈਦਾਨ ਦੇ ਵਿੱਚ ਖੜ ਕੇ ਨਾ 6-0 ਦਾ ਇਸ਼ਾਰਾ ਕੀਤਾ ਨਾ ਦਿਲਾਂ 'ਚ ਠੰਡਾ ਪਾ ਦਿੱਤੀਆਂ ਉਸ ਇਸ਼ਾਰੇ ਨੇ ਭਾਰਤ ਨੂੰ ਜਿਹੜਾ ਨਾ ਉਹ ਇੰਜ ਤੜਫਾਇਆ ਹੈ ਜਿਵੇਂ ਪਾਣੀ ਬਗੈਰ ਮੱਛੀ ਤੜਫਦੀ ਹੈ ਇਹ ਉਹੀ ਭਾਰਤ ਹੈ ਨਾ ਜਿਹੜਾ ਕਹਿੰਦਾ ਸੀ ਕਿ ਘਰ ਮੇਂ ਘੁਸ ਕੇ ਮਾਰेंगे हैं घर में घुस के मारेंगे ਬੱਲੇ ਉਹ ਤੇਰੇ ਅਸੀਂ ਤਾਂ ਲੂਲੇ ਲੰਗੜੇ ਆ ਨਾ ਇੱਥੇ ਚੂੜੀਆਂ ਪਾ ਕੇ ਬੈਠੇ ਆ ਅਸੀਂ ਸਾਨੂੰ ਆਓ ਤੇ ਕੁੱਟੋ ਤੇ ਮਾਰੋ ਤੇ ਚਲੇ ਜਾਓ ਬਿਸਮਿਲ੍ਲਾਹਿਰਰਹਿਮਾਨਿਰਰਹੀਮ अस्सलाम वालेकुम नाज़रीन ਤੁਸੀਂ ਦੇਖ ਰਹੇ ਹੋ 360 डिजिटल पंजाबी और मैं ਹਾਂ ਤੁਹਾਡੀ ਮੇਜ਼ਬਾਨ ਸ਼ਮਾਇਲ ਨਿਆਜ਼ ਰਾਤੀ ਜਨਾਬ ਵੇਖਿਆ ਮੈਚ ਕੜਾਕੇਦਾਰ ਆਏ ਹਾਏ ਹਾਏ ਮਜ਼ੇ ਆ ਗਏ ਇੱਕ ਤਾਂ ਮੇਰੇ ਅੱਗੇ ਖੈਰ ਚਾਹ ਨਹੀਂ ਹੈਗੀ ਕਾਫੀ ਪਈ ਹੋਈ ਹੈ ਇੱਕ ਤਾਂ ਉਹ ਡਾਇਲੌਗ ਕਿ ਕੀ ਸੀ ਉਹ ਟੀ ਇਜ਼ ਫੈਂਟੈਸਟਿਕ ਨਾ ਟੀ ਇਜ਼ ਫੈਂਟੈਸਟਿਕ ਹੈ ਬਾਕੀ ਬਾਹਰ ਸਾਡੇ ਇੱਥੇ ਦਫ਼ਤਰ ਦੀ ਕਾਫੀ ਬੜੀ ਫੈਂਟੈਸਟਿਕ ਹੈ ਕਦੀ ਆਓ ਸਾਡੇ ਦਫ਼ਤਰ ਦੇ ਵਿੱਚ ਇੰਡੀਆ ਵਾਲੇ ਤੁਹਾਨੂੰ ਪਿਆਈਏ ਜ਼ਰਾ ਕਾਫੀ ਸ਼ਾਫੀ ਵੀ ਜਨਾਬ ਹੁਣ ਇੱਕ ਨਵਾਂ ਮਸਲਾ ਸ਼ੁਰੂ ਹੋ ਗਿਆ ਇਹ ਵਿਚਾਰੇ ਜਿੱਤ ਕੇ ਵੀ ਜ਼ਲੀਲ ਤੇ ਅਸ਼ਲੀਲ ਹੋ ਜਾਂਦੇ ਆ ਇਹਨਾਂ ਦੀ ਕਿਸਮਤ ਦੇ ਵਿੱਚ ਹੀ ਜ਼ਲਾਲਤ ਲਿਖੀ ਹੋਈ ਹੈ ਬਹਰਹਾਲ ਅੱਜ ਦਾ ਪ੍ਰੋਗਰਾਮ ਅੱਜ ਦਾ ਵਲੌਗ ਅੱਜ ਦਾ ਇਹ ਜਿਹੜਾ ਟੌਪਿਕ ਹੈ ਇਹ ਵੀ ਬੜਾ ਮਜ਼ੇਦਾਰ ਹੈ ਜਨਾਬ ਸ਼ੁਰੂ ਕਰਦੇ ਹਾਂ ਕਾਫੀ ਦੀ ਚੁਸਕੀ ਦੇ ਨਾਲ ਤੇ शुरू इदा है जनाब के सो मेजर गौरव आर्या स्टाइल सुनो दोस्तों सुनो जरा ते दोस्तों सुनो मई ਦੇ ਮਾਰਕਾ ਹੱਕ ਦੇ ਵਿੱਚ ਜਦੋਂ ਪਾਕ ਫਜ਼ਾਈਆ ਨੇ ਭਾਰਤ ਦੇ 6 ਜਹਾਜ਼ ਜ਼ਮੀਨ ਦੇ ਵਿੱਚ ਗਾੜ ਦਿੱਤੇ ਡੇਗ ਦਿੱਤੇ ਉਸ ਦਿਨ ਤੋਂ ਲੈ ਕੇ ਹੁਣ ਤੱਕ ਭਾਰਤ ਨੂੰ ਨੀਂਦ ਨਹੀਂ ਆਂਦੀ ਪਈ ਨੀਂਦ ਦੀਆਂ ਗੋਲੀਆਂ ਖਾ ਖਾ ਕੇ ਮਰਨ ਵਾਲਾ ਹੋਇਆ ਪਿਆ ਪਰ ਨੀਂਦਾਂ ਨਹੀਂ ਆ ਰਹੀਆਂ ਤੁਹਾਨੂੰ ਪਤਾ ਸਾਡੇ 에ਅਰ ਵਾਈਸ ਮਾਰਸ਼ਲ ਔਰੰਗਜ਼ੇਬ ਅਹਿਮਦ ਨੇ ਉਸ ਵਕਤ ਆਖਿਆ ਸੀ ਕਿ ਪਾਕਿਸਤਾਨ ਨੇ ਭਾਰਤ ਨੂੰ ਜਿਹੜਾ ਨਾ ਉਹ 6-0 ਤੋਂ ਹਰਾਇਆ ਉਹ ਭਾਈ ਇਹ 6-0 ਐਸਾ ਜ਼ਖਮ ਹੈ ਨਾ ਐਸਾ ਡਾਢਾ ਜ਼ਖਮ ਹੈ ਜਿਹੜਾ ਹੁਣ ਤੱਕ ਨਹੀਂ ਭਰਿਆ ਪੂਰੀ ਦੁਨੀਆ ਦੇ ਵਿੱਚ ਭਾਰਤੀ ਜਿੱਥੇ ਵੀ ਜਾਂਦੇ ਆ ਉੱਥੇ ਲੋਕੀ ਇਹਨਾਂ ਨੂੰ ਛੇੜਨ ਲੱਗ ਪੈਂਦੇ ਆ 6-0 ਅੱਛਾ ਖੈਰ ਭਾਰਤੀ ਤਾਂ 0 ਨੂੰ ਜਿਹੜਾ 0 ਹੈ ਉਹਨੂੰ ਸ਼ੂਨੇ ਕਹਿੰਦੇ ਆ ਨਾ ਲੋਕੀ ਇਹਨਾਂ ਨੂੰ ਸ਼ੂਨੇ ਵੀ ਕਰਦੇ ਸ਼ੂਨੇ ਹੈ ਸੋਚੋ ਜ਼ਰਾ ਜਦੋਂ ਤੁਸੀਂ 에ਅਰਪੋਰਟ ਤੇ ਖੜੇ ਹੋ ਔਰ ਕੋਈ ਤੁਹਾਨੂੰ ਪਿੱਛੋਂ ਇਹ ਕਹਿ ਦੇਵੇ ਉਹ ਭਾਈ ਸੁਣਾ ਫਿਰ ਰਾਫੇਲ ਦਾ ਕੀ ਬਣਿਆ ਤੇ ਉਹ ਵਿਚਾਰਾ ਭਾਰਤੀ ਤਾਂ ਫਿਰ ਮੂੰਹ ਛਪਾਉਂਦਾ ਫਿਰਦਾ ਮੈਂ ਜਾਵਾਂ ਕਿਹੜੇ ਪਾਸੇ ਕੋਈ ਖੈਰ ਐਵੇਂ ਹੀ ਜਹਾਜ਼ ਦਾ ਨਾਂ ਹੀ ਲੈ ਦੇਵੇ ਨਾ ਤੇ ਫਿਰ ਵੀ ਆਸੇ ਪਾਸੇ ਵੇਖਣ ਲੱਗ ਪੈਂਦੇ ਕਿ ਕੋਈ ਹੱਸਦਾ ਤਾਂ ਨਹੀਂ ਪਿਆ ਹੁਣ ਜ਼ਰਾ ਆ ਜਾਓ ਕੱਲ ਵਾਲੇ ਮੈਚ ਤਾਂ ਖੈਰ ਇੱਕ ਤਰਫ ਲੇਕਿਨ ਹਾਰਿਸ ਰਊਫ ਨੇ ਜੋ ਪੂਰੇ ਮੈਦਾਨ ਦੇ ਵਿੱਚ ਖੜ ਕੇ ਨਾ 6-0 ਦਾ ਇਸ਼ਾਰਾ ਕੀਤਾ ਨਾ ਦਿਲਾਂ 'ਚ ਠੰਡਾ ਪਾ ਦਿੱਤੀਆਂ ਉਹਨਾਂ ਨੇ ਉਸ ਇਸ਼ਾਰੇ ਨੇ ਭਾਰਤ ਨੂੰ ਜਿਹੜਾ ਨਾ ਉਹ ਇੰਜ ਤੜਫਾਇਆ ਹੈ ਜਿਵੇਂ ਪਾਣੀ ਬਗੈਰ ਮੱਛੀ ਤੜਫਦੀ ਹੈ ਇਹ ਜ਼ਰਾ ਮੇਰਾ ਐਡੀਟਰ ਪਾਵੇ ਜ਼ਰਾ ਇੱਥੇ ਪਾਣੀ ਤੋਂ ਬਗੈਰ ਮੱਛੀ ਕਿਵੇਂ ਤੜਫਦੀ ਹੈ ਤੇ ਉੱਤੇ ਗਾਣਾ ਲਾ ਦੇਵੇ ਮੈਂ ਆ ਹੁਸਨ ਦੀ ਕਲਾਸ਼ਨ ਕੋ ਜਨਾਬ ਐਸਾ ਸਟਾਈਲ ਮਾਰਿਆ ਮੇਰੇ ਖਿਆਲ 'ਚ ਉਹ ਤਾਂ ਇੰਡੀਅਨ ਬਾਲੀਵੁੱਡ ਦੀਆਂ ਫਿਲਮਾਂ ਦੇ ਵਿੱਚ ਨਹੀਂ ਕਿਸੇ ਨੇ ਇਹੋ ਜਿਹਾ ਸਟਾਈਲ ਮਾਰਿਆ ਹੋਣਾ ਜਿਹੜਾ ਸਾਡਾ ਹਾਰਿਸ ਰਊਫ ਮਾਰ ਗਿਆ ਉਹ ਵੈਸੇ ਮੈਨੂੰ ਹਾਰਿਸ ਰਊਫ ਨਾਲ ਵੈਸੇ ਹੀ ਬੜਾ ਇਖਤਲਾਫ ਹੈ ਮੈਨੂੰ ਨਾ ਉਹ ਜ਼ਹਿਰ ਲੱਗਣ ਲੱਗ ਪਿਆ ਸੀ ਨਹੀਂ ਚੰਗਾ ਲੱਗਦਾ ਸੀ ਉਹਦੀ ਬੋਲਿੰਗ ਵੀ ਚੰਗੀ ਸੀ ਨਾ ਹੁਣ ਕੀ ਕਰ ਸਕਦੇ ਆ ਵੈਸੇ ਬੋਲਿੰਗ ਵੀ ਅੱਛੀ ਕਰਦਾ ਸੀ ਜਿਹੜੀ ਗੱਲ ਹੈਗੀ ਆ ਬਈ ਹੈਗੀ ਹੈ ਹਾਰਿਸ ਰਊਫ ਦੇ ਨਾਲ ਮੇਰਾ ਆਪਣਾ ਜ਼ਾਤੀ ਇਖਤਲਾਫ ਇੱਕ ਸਾਈਡ ਤੇ ਲੇਕਿਨ ਜਿਹੜਾ 6-0 ਦਾ ਇਸ਼ਾਰਾ ਕੀਤਾ ਨਾ ਬਾਬਾ ਜੀ ਜਿਹੜੇ ਦਿਲ ਨੇ ਨਾ ਉਹ ਜਿੱਤ ਲਏ ਨੇ ਇਹ ਉਹੀ ਭਾਰਤ ਹੈ ਨਾ ਜਿਹੜਾ ਕਹਿੰਦਾ ਸੀ ਕਿ ਘਰ ਮੇਂ ਘੁਸ ਕੇ ਮਾਰेंगे हैं घर में घुस के मारेंगे ਬੱਲੇ ਉਹ ਤੇਰੇ ਅਸੀਂ ਤਾਂ ਲੂਲੇ ਲੰਗੜੇ ਆ ਨਾ ਇੱਥੇ ਚੂੜੀਆਂ ਪਾ ਕੇ ਬੈਠੇ ਆ ਅਸੀਂ ਸਾਨੂੰ ਆਓ ਤੇ ਕੁੱਟੋ ਤੇ ਮਾਰੋ ਤੇ ਚਲੇ ਜਾਓ ਇੱਥੇ ਪੌਜ਼ ਲੈ ਲਓ ਤੁਸੀਂ ਮੈਨੂੰ ਗੁੱਸਾ ਚੜ ਗਿਆ ਇਸ ਗੱਲ ਦੇ ਉੱਤੇ ਪਤਾ ਨਹੀਂ ਕਿਹੜੇ ਬੰਦੇ ਨੇ ਵਿੱਚ ਲਾਈਨ ਪਾ ਦਿੱਤੀ ਹੈ ਅਲੀ ਘਰ ਮੇਂ ਘੁਸ ਕੇ ਮਾਰेंगे ਮੈਨੂੰ ਤਾਂ ਇਸ ਡਾਇਲੌਗ ਤੇ ਹੀ ਗੁੱਸਾ ਚੜ ਜਾਂਦਾ ਉਹ ਭਾਈ ਆਪਦਿਆਂ ਘਰਾਂ ਦੇ ਵਿੱਚ ਬਹਿ ਕੇ ਰੋਣਾ ਲਿਓ ਫਿਰ ਕਹਿੰਦੇ ਕਿ ਪਾਕਿਸਤਾਨ ਕਮਜ਼ੋਰ ਹੈ ਹੁਣ ਦੇਖੋ ਫਿਰ ਪੂਰੀ ਦੁਨੀਆ ਕਿਹਦੇ ਨਾਲ ਖੜੋਤੀ ਹੈ ਤੁਹਾਡਾ ਚਾਚੂ ਟਰੰਪ ਤੱਕ ਤੁਹਾਡਾ ਮਜ਼ਾਕ ਬਣਾਈ ਜਾਂਦਾ ਹੈ ਤੇ ਭਾਰਤ ਹਜੇ ਤੱਕ ਸੋਚਦਾ ਪਿਆ ਕਿ ਸਾਡੇ ਰਾਫੇਲ ਕਿਹੜੇ ਪਾਸੇ ਚਲੇ ਗਏ और मजे की गल सुनो
ਖਾਲਿਸਤਾਨ ਦੇ ਸਿੱਖ ਪਾਕਿਸਤਾਨ ਦੀਆਂ ਸ਼ਰਟਾਂ ਪਾ ਕੇ ਮੈਚ ਵੇਖਣ ਆਏ ਸੀ। ਉਹ ਭਾਈ ਇਹ ਦੇਖ ਕੇ ਭਾਰਤ ਦੇ ਟੀਵੀ ਚੈਨਲਸ ਦੇ ਉੱਤੇ ਐਂਕਰਸ ਦੇ ਜਿਹੜੇ ਰੰਗ ਨੇ ਨਾ, ਉਹ ਲਾਲ ਪੀਲੇ ਨੀਲੇ ਖੱਟੇ ਬਟੀਟ ਹੋ ਗਏ। ਸਟੂਡੀਓ ਦੇ ਵਿੱਚ ਮਿਰਚਾਂ ਲੱਗ ਗਈਆਂ। ਮਿਰਚਾਂ ਕਿਹੜੀ ਥਾਂ ਤੇ ਲੱਗੀਆਂ ਉਹ ਤੁਹਾਨੂੰ ਪਤਾ ਹੀ ਹੈ। ਭਾਰਤ ਵਾਲੇ ਕਹਿੰਦੇ ਆ ਕਿ ਮੈਚ ਤੋਂ ਬਾਅਦ ਖੁਸ਼ੀ ਨਾ ਮਨਾਓ। ਹੈ ਕਿਉਂ ਨਾ ਮਨਾਈਏ ਅਸੀਂ ਖੁਸ਼ੀ? ਮਨਾਵਾਂਗੇ ਭਾਈ, ਪੂਰੇ ਠੋਕ ਵਜਾ ਕੇ ਮਨਾਵਾਂਗੇ ਖੁਸ਼ੀਆਂ। ਅਸੀਂ ਜ਼ੋਰੋ ਸ਼ੋਰ ਨਾਲ ਮਨਾਵਾਂਗੇ, ਕਿਉਂਕਿ ਜੋ ਹਾਰਿਸ ਰਊਫ ਨੇ ਕਰ ਦਿੱਤਾ ਹੈ ਅਸ਼ਕੇ ਭਾਈ। ਉਹ ਜਿਹੜਾ ਸਾਡਾ ਸਾਹਿਬਜ਼ਾਦਾ ਫਰਹਾਨ ਹੈ, ਸੁਣਿਆ ਹੁੰਦਾ ਤਾਂ ਹੁਣ ਇੰਡੀਅਨ ਕੁੜੀਆਂ ਬੜੀਆਂ ਮਰਦੀਆਂ ਫਿਰਦੀਆਂ हैं। फिर सुनाओ कैसा दिया फिर बल्ला है क्रिकेट के मैदान में? मज़ा आया फिर? कंट्रोल उदय कंट्रोल है। तो बहरहाल वो जो बल्ले का इशारा सी कमाल करता उन्हें फड़ के ठंड पाती मेरे ख्याल च। देखो एक चीज़ है, हार जित अपनी जगह के उत्ते, लेकिन पाकिस्तानी खिलाड़ियों ने जो क्रिकेट के मैदान के एक जो जंग का माहौल बना दिता ना, स्वाद आ गया। अच्छा एक चीज़ मैं बड़ी मज़ेदार है, मैं अज जो गड्डी चलाते हुए आ रही सी तो मैं नोटिस किया कि पाकिस्तान का तो इंडिया का जो वो रिलेशनशिप कुछ इस तरह का रिलेशनशिप है। वो नहीं कहते लव हेट रिलेशनशिप कि मतलब नफरत भी बड़ी है तो विच प्यार भी साड़ी आवाम नूं आपस च बहुत है। वैसे ऑनेस्टली स्पीकिंग ਜਿਹੜੇ ਆਪਣੇ ਜਿਹੜੀ इंडियन आवाम है और जी पाकिस्तानी आवाम है ये आपस च बड़े बड़े दोस्त भी ने एक दूसरे दे यार। सच्ची ਇੰਨੀਆਂ इन्हां ਦੀਆਂ ਗੂੜੀਆਂ ਦੋਸਤੀਆਂ ने तुसीं सोच नहीं सकते। लेकिन फिर भी जो मुल्क की दफा का मसला आंदा ना, फिर सारे अपने मुल्क नूं ਜਿਹੜਾ ना सपोर्ट करने वास्ते ਉਹਦਾ दफा करने वास्ते इकट्ठे हो जाते और होना भी चाहिए। बहरहाल अगे चलते हैं जनाब कॉफ़ी के घुट दे नाल। और कहते हैं कि जी हारिस रऊफ का इशारा देख के तुहानूं सुनिया असी बड़ा कि बुरा लग्या, क्योंकि उन्हें तुहाडे जिहड़ा की करा मजबूर है मैं 6-0 का जिहड़ा इशारा किया है वो तो तारीख के पन्नियां च लिखिया होया है। हुण उहदी की गलती है? पूरी दुनिया ने देखा है कि पाकिस्तान ने मैदान दे विच खेड़ के दिखाया भी तो फिर भरपूर तरीके नाल जश्न भी मनाया, जिद्दां दिल चाहता सी उदा मनाया। फिर ला कर लो जो करना, मैं नहीं सुधरना। करारा जवाब दिता, सिर्फ ओनली जैसचर्स के नाल ही इन्ना करारा जवाब दिता इंडियन कि इंडिया नूं हजे तक मिर्चां लगियां पईयां। इत्थे खैर मैं एक चीज़ होर पुछना चाहांगी कि होर सुनाओ फिर की हाल चाल है साडे प्यारे क्यूट राफेल दा? तगड़ा हो गया है या फिर ठुस कोई नट बुलट ठीक किते होंदे कि नहीं, कि वही टुक 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 चल रहा? ओ भाई अगर मैं 2 मिनट बह के होर गल कर ली ना तो मैनू लगता है कि इंडियन सरकार दियां रोण दियां आवाज़ां जिहड़ियां ना वो इत्थों बार्डर पार तो मैनू आउण लग पैणगियां। सो लिहाजा नाजरीन कोई गल नहीं, हार जित चलती रहिंदी है, क्रिकेट के मैदान सजदे रहिंदे है। अज उन्हां दी वारी, कल साडी वारी, ये चल रहना है। तुहाडा मुलाकात होएगी हुण अगले व्लॉग दे विच, उदों लई अल्लाह निगहबान।